जी अस्सलाम वालेकुम जी एंड प्यार भरी सत श्री अकाल आदाब। मैं हाँ तुहाडा अपना होस्ट शाहिद शबीर बाबा जी और तुसी देख रहे हो वैब टीवी साडे वाला एंड रेडियो साडे वाला ऑकलैंड न्यूजीलैंड तो यह प्रोग्राम देख रहे हो जी तुसी। असी अज अचेचा प्रोग्राम जिहड़ा लैके आ रहे हैं 552वां गुरुपुरब जिहड़ा है उहदी सैलीब्रेशनस चल रही ने ननकाना साहिब विखे। साडे नाल साडे भरा ਉਹ ਭਰਾ ਜਿਹੜੇ ਸਾਡੇ ਪ੍ਰੋਗਰਾਮਸ ਦੇਖਦੇ ਰਹਿੰਦੇ ਨੇ YouTube ਦੇ ਉੱਤੇ Facebook ਦੇ ਉੱਤੇ ਵੀ ਔਰ ਇਦਾਂ ਕਹਿ ਲਵੋ ਤੁਸੀਂ ਕਿ ਦੁਨੀਆ ਭਰ ਤੋਂ ਜਿੱਥੋਂ ਜਿੱਥੋਂ ਵੀ ਵੀਰ ਖਲੋਤੇ ਹੋਏ ਨੇ ਨਾਲ ਆਈ ਜਾਂਦੇ ਆ ਗਲੇ ਮਿਲੀ ਜਾਂਦੇ ਆ। ਮੈਨੂੰ ਕਹਿੰਦੇ ਬਾਬਾ ਜੀ ਪਛਾਣਿਆ ਮੈਂ ਤਾਂ ਸਾਰਿਆਂ ਨੂੰ ਪਛਾਣਦਾ ਜੀ ਬਟ ਨਾਮ ਨਹੀਂ ਮੈਨੂੰ ਆਉਂਦਾ ਉਸ ਵੇਲੇ ਜਿਸ ਵੇਲੇ ਕਹਿ ਲਵੋ ਕਿ ਲੋਕ ਆ ਕੇ ਦੱਸਦੇ ਨੇ ਬਾਬਾ ਜੀ ਮੈਂ ਇਹ ਦੇਖਿਆ ਮੈਂ ਉਹ ਦੇਖਿਆ ਫਿਰ ਮੈਨੂੰ ਯਾਦ ਆਉਂਦਾ ਕਿਉਂਕਿ ਇੰਨਾ ਜ਼ਿਆਦਾ ਪਿਆਰ ਹੈ ਜਗਤ ਸੰਗਤ ਦਾ। ਇੰਨੇ ਮੇਰੇ ਪੇਜ ਨੇ ਮੈਨੂੰ ਖੁਦ ਨਹੀਂ ਪਤਾ ਲੱਗਦਾ ਕਿ ਕਿਹੜੇ ਪੇਜ ਤੇ ਕਿਹੜੀ ਆਈਡੀ ਤੋਂ ਕਿਹੜੇ ਵੀਰ ਨੇ ਮੈਨੂੰ ਮੈਸੇਜ ਕੀਤਾ ਵਾ। ਚਲੋ ਗੱਲ ਕਰਦੇ ਹਾਂ। ਅਸੀਂ ਭਾਈ ਸਾਹਿਬ ਸਾਡੇ ਨਾਲ ਖਲੋਤੇ ਹੋਏ ਨੇ ਅਸੀਂ ਰਾਈਟ ਤੋਂ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ ਕਿੱਥੋਂ ਤਸ਼ਰੀਫ ਲਿਆਏ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਜੀਤ ਸਿੰਘ ਜੱਜਿਆਣੀ ਅੰਮ੍ਰਿਤਸਰ ਤੋਂ ਜੀ। ਅੱਛਾ ਵੀਰ ਜੀ ਤੁਸੀਂ ਤਾਂ ਮੇਰਾ ਖਿਆਲ ਪਹਿਲੇ ਵੀ ਦਰਸ਼ਨ ਮਿਲੇ ਹੋਏ ਆਪ ਜੀ ਦੇ। ਬੜੀ ਵਾਰੀ ਹੋਏ ਆਪਣੇ ਦਰਸ਼ਨ। ਹਾਂਜੀ ਜੀ ਹਾਂਜੀ ਹਾਂਜੀ ਬੜੀ ਵਾਰੀ ਦਰਸ਼ਨ ਮਿਲੇ ਹੋਏ। ਬਾਰ-ਬਾਰ ਤੁਸੀਂ ਆਉਂਦੇ ਹੋ ਔਰ ਤੁਹਾਨੂੰ ਬਹੁਤ ਮੌਕਾ ਮਿਲਦਾ ਆਉਣ ਦਾ। ਕੁਝ ਲੋਕ ਕਹਿੰਦੇ ਆ ਕਿ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ ਨੂੰ ਤਾਂ ਕੀ ਕਹੋਗੇ? ਵੇਖੋ ਜੀ ਜਿੰਨੇ ਵੀ ਧਰਤੀ ਤੇ ਮਜ਼ਹਬ ਆਏ ਆ ਨਾ ਤੇ ਸਿੱਖ ਮਜ਼ਹਬ ਜਿਹੜਾ ਉਹ ਸਾਰਿਆਂ ਤੋਂ ਨਵਾਂ ਵਾ। ਬਿਲਕੁਲ। ਔਰ ਉਹਦਾ ਬੂਟਾ ਜਿਹੜਾ ਇੱਥੋਂ ਸ਼ੁਰੂ ਹੋਇਆ ਵਾ। ਬਿਲਕੁਲ ਜੀ। ਸਾਡੀ ਜਿਹੜੀ ਜੜ੍ਹ ਆ ਨਾ ਸਾਡੀ ਜੜ੍ਹ ਜਿਹੜੀ ਆ ਉਹ ਨਨਕਾਣਾ ਸਾਹਿਬ ਆ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਸਤੇ ਇੱਕੋ ਲਫ਼ਜ਼ ਵਰਤਿਆ ਗਿਆ ਵਾ ਗੁਰਬਾਣੀ ਦੇ ਵਿੱਚ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ। ਵੀ ਨਰੈਣ ਅੱਲਾ ਖੁਦਾ ਅਕਾਲ ਪੁਰਖ ਉਹ ਆਪ ਇਨਸਾਨ ਦਾ ਰੂਪ ਧਾਰ ਕੇ ਤੇ ਇਸ ਧਰਤੀ ਤੋਂ ਇਸ ਪਾਕ ਧਰਤੀ ਤੋਂ ਪਵਿੱਤਰ ਧਰਤੀ ਤੇ ਉਹਨੇ ਪੂਰੇ ਬ੍ਰਹਿਮੰਡ ਚੋਂ ਇਹਨੂੰ ਚੁਣਿਆ ਔਰ ਇੱਥੇ ਉਹਦਾ ਪ੍ਰਕਾਸ਼ ਹੋਇਆ। ਇਸ ਕਰਕੇ ਅਸੀਂ ਇੱਥੇ ਮਤਲਬ ਹਰ ਸਾਲ ਤੁਸੀਂ ਕਿਹਾ ਵਾ ਅਸੀਂ ਰੋਜ਼ ਵੀ ਆਈਏ ਤਾਂ ਫਿਰ ਵੀ ਨਹੀਂ ਅਸੀਂ ਰੱਜ ਸਕਦੇ। ਡੇਲੀ ਆਈਏ ਤਾਂ ਫਿਰ ਵੀ ਨਹੀਂ ਅਸੀਂ ਰੱਜ ਸਕਦੇ ਕਿਉਂਕਿ ਇਸ ਧਰਤੀ ਤੇ ਆਣ ਕੇ ਸਾਨੂੰ ਜਿਹੜਾ ਸਕੂਨ ਮਿਲਦਾ ਵਾ ਔਰ ਜੋ ਅਸੀਂ ਮਤਲਬ ਐ ਸਾਨੂੰ ਲੱਗਦਾ ਵੀ ਜਿੰਨੇ ਦਿਨ ਅਸੀਂ ਰਹੇ ਹਾਂ ਵੀ ਅਸੀਂ ਜੰਨਤ 'ਚ ਗੁਜ਼ਾਰ ਲਿਆ ਉਹ ਮਤਲਬ ਦਿਨ। ਔਰ ਦੂਸਰਾ ਹੁਣ ਅਸੀਂ ਸੱਚਾ ਸੌਦਾ ਤੇ ਦਰਸ਼ਨ ਕਰਕੇ ਆ ਰਹੇ ਹਾਂ। ਸੱਚਾ ਸੌਦਾ ਜਾ ਕੇ ਦੇਖਿਆ ਔਰ ਅਸੀਂ ਵੀ ਉੱਥੇ ਇੱਕ ਉਹੋ ਜਿਹਾ ਸੌਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕੋ 540 ਸਾਲ ਪਹਿਲਾਂ ਜਿਹੜਾ ਉੱਥੇ ਬੂਟਾ ਲਾਇਆ ਸੀ ਨਾ ਉਹ ਵਰਲਡ ਦੇ ਵਿੱਚ ਉਹਦਾ ਬੀਜ ਖਿਲਰ ਗਿਆ। ਬਿਲਕੁਲ ਜੀ। ਔਰ ਅੱਜ ਦੁਨੀਆ ਦੇ ਉੱਤੇ 3 ਕਰੋੜ 29 ਲੱਖ ਸਿੱਖਾਂ ਦੀ ਆਬਾਦੀ ਆ ਪੂਰੇ ਵਰਲਡ ਦੇ ਵਿੱਚ ਔਰ ਜਿੰਨੇ ਗੁਰੂ ਘਰ ਆਏ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਉਹ ਚੋਂ 8 ਕਰੋੜ ਬੰਦਾ ਜਿਹੜਾ ਉਹ ਡੇਲੀ ਲੰਗਰ ਛਕਦਾ। 3 ਕਰੋੜ 29 ਲੱਖ ਆਬਾਦੀ ਹੋਣ ਦੀ ਵਜ੍ਹਾ ਤੋਂ 5 ਕਰੋੜ ਉੱਤੇ ਲੋਕਾਂ ਨੂੰ ਲੰਗਰ ਛਕਾਉਂਦਾ। 5 ਕਰੋੜ ਵਾਧੂ ਲੋਕ ਲੰਗਰ ਛਕਦਾ। ਜਿਹੜੀਆਂ ਇਹ ਗੂਗਲ ਤੋਂ ਤੁਸੀਂ ਸਰਚ ਕਰਕੇ ਵੇਖ ਲਓ ਇਹ ਡਾਟਾ ਅੱਜ ਦਾ। ਤਾਂ ਹੀ ਤਾਂ ਕਿਹਾ ਜਾਂਦਾ ਕਿ ਬਾਬਾ ਲੰਗਰ ਛਕਾਉਂਦਾ ਦਿਸਦਾ ਹੈ। ਹਾਂ ਬਿਲਕੁਲ ਜੀ। ਇਹ ਮਤਲਬ ਬੂਟਾ ਜਿਹੜਾ ਨਾ ਇੰਨਾ ਵੱਧਦਾ ਜਾਂਦਾ ਵਾ। ਅਸੀਂ ਅੰਮ੍ਰਿਤਸਰ ਰਹਿੰਦੇ ਆ ਦਰਬਾਰ ਸਾਹਿਬ ਉੱਥੇ ਨਾ ਸਾਡੇ ਉੱਥੇ ਵੱਡੇ ਜਿਹੜੇ ਟਰਾਲੇ ਆ ਨਾ 22 ਟਾਇਰਾਂ ਵਾਲੇ ਉਹਨਾਂ ਨੂੰ ਘੋੜਾ ਕਹਿੰਦੇ ਆ। ਉਹ ਬੜੀ ਮਤਲਬ ਨਾ ਹੁਣ ਉਹ ਰਸ਼ ਵਾਲੀ ਬਾਜ਼ਾਰ ਜਿਹੜੇ ਆ ਰਸ਼ ਹੁੰਦਾ ਤੇ ਉਹ ਕਈ ਇਹੋ ਜਿਹੇ ਗੁਰਸਿੱਖ ਆ ਵੀ ਉੱਥੇ ਟਰਾਲਾ ਖਿਲਾਰ ਕੇ ਨਾ ਤੇ ਫਿਰ ਦਰਬਾਰ ਸਾਹਿਬ ਫੋਨ ਕਰਦੇ ਆ ਵੀ ਆ ਖਾਲੀ ਕਰ ਦਿਓ ਤੇ ਪਤਾ ਨਾ ਲੱਗੇ ਵੀ ਕਿਹਦਾ ਵਾ। ਕੋਈ ਆਟੇ ਦਾ ਨਿਸ਼ਕਾਮ ਸੇਵਾ ਕੋਈ ਗੁੜ ਦਾ ਕੋਈ ਘਿਓ ਦਾ ਮਤਲਬ ਕੋਈ ਲੇਖਾ ਹੀ ਨਹੀਂਗਾ। ਹੁਣ ਬਰਗਾੜੀ ਮੋਰਚਾ ਲੱਗਾ ਸੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਜੀ ਤੇ ਉੱਥੇ ਇੰਨਾ ਜ਼ਿਆਦਾ ਲੰਗਰ ਹੋ ਗਿਆ ਵੀ ਟਰੱਕਾਂ ਨਾਲ ਵੇਚਣਾ ਪਿਆ ਔਰ ਇੰਨੇ ਗੁਰਦੁਆਰਿਆਂ ਨੂੰ ਦੇ ਦਿੱਤਾ ਵੀ ਮੇਰਾ ਖਿਆਲ ਆ ਵੀ ਸਾਡੀਆਂ 7 ਪੁਸ਼ਤਾਂ ਉੱਥੇ ਖਾਂਦੀਆਂ ਰਹਿੰਦੀਆਂ। ਉਹ ਜਿਹੜਾ 190-92 ਦਿਨ ਮੋਰਚਾ ਲੱਗਾ ਸੀ ਤੇ 7 ਪੁਸ਼ਤਾਂ ਵੀ ਸਿੱਖਾਂ ਦੀਆਂ ਨਹੀਂ ਖਤਮ ਕਰ ਸਕਦੀਆਂ ਇੰਨਾ ਲੰਗਰ ਹੋ ਗਿਆ ਸੀ। ਦਿੱਲੀ ਕਿਸਾਨਾਂ ਦਾ ਮੋਰਚਾ ਲੱਗਾ ਵਾ ਤੇ ਜਿਹੜੇ ਮੌਲ ਆ ਨਾ ਮੌਲਾਂ ਦੀ ਛੱਤ ਜਿਹੜੀ ਆ ਉਹ ਮੇਰੇ ਖਿਆਲ 60 ਫੁੱਟ ਹੁੰਦੀ ਆ ਤੇ ਬੋਰੀਆਂ ਜਿਹੜੀਆਂ ਉਹ 60 ਫੁੱਟ ਤੱਕ ਲੱਗ ਗਈਆਂ ਸੀ। ਇੰਨੀ ਗੁਰੂ ਨਾਨਕ ਦੀ ਕਿਰਪਾ ਵਾ ਜੀ। ਬਹੁਤ ਸ਼ੁਕਰੀਆ ਵੀਰ ਜੀ ਤੁਹਾਡੇ ਵਿਚਾਰਧਾਰਾ ਸੁਣ ਕੇ ਬਹੁਤ ਵਧੀਆ ਲੱਗਾ। ਆਪਸ ਦਾ ਭਾਈਚਾਰਾ ਮੁਹੱਬਤ ਅਮਨ ਕਾਇਮ ਰਹੇ। ਰੱਬਾ ਮੇਲ ਕਲਾ ਦੇ ਕਦੀ ਲਾਹੌਰ ਤੇ ਅੰਮ੍ਰਿਤਸਰ ਦਾ। ਇਹ ਮੇਲ ਹੋ ਜਾਣਾ ਵਾ ਜੀ ਬਹੁਤਾ ਦੂਰ ਨਹੀਂਗਾ ਕਿਉਂਕਿ ਏਜੰਸੀਆਂ ਨੇ ਔਰ ਕੁਛ ਲਾਈਨਾਂ ਨੇ ਮਤਲਬ ਜਿਹੜੀ ਇਹ ਲਾਈਨ ਆ ਨਾ ਕੋਈ ਭੂਗੋਲਕ ਨਹੀਂ ਗਈ ਹੈ ਨਾ ਤੇ ਇਹਦੇ ਵਿੱਚ ਕੋਈ ਸਮੁੰਦਰ ਆ ਨਾ ਇਹ 'ਚ ਕੋਈ ਦਰਿਆ ਵਾ। ਇਹ ਇਨਸਾਨਾਂ ਨੇ ਪਾਈ ਸੀ ਤੇ ਇਨਸਾਨਾਂ ਨੇ ਮਿਟਾਉਣੀ ਆ।
ਔਰ ਇਹ ਦਿਨ ਤੋਂ ਦਿਨ ਜਦੋਂ ਦਾ ਸੋਸ਼ਲ ਮੀਡੀਆ ਆਇਆ ਔਰ ਜਦੋਂ ਦਾ ਪਾਕਿਸਤਾਨ ਹਕੂਮਤ ਨੇ ਖਾਸ ਕਰਕੇ ਇਮਰਾਨ ਖਾਨ ਸਾਹਿਬ ਨੇ ਇਹ ਸਿੱਖ ਮਜ਼ਹਬ ਤੇ ਇੱਕ ਕਰਮ ਕੀਤਾ ਵਾ ਨਾ ਖੋਲ ਕੇ ਆਪਣਾ ਕਰਤਾਰਪੁਰ ਸਾਹਿਬ ਦਾ ਰਸਤਾ ਔਰ ਇੱਥੇ ਜਿੰਨੇ ਵੀਜ਼ੇ ਵਧਾ ਦਿੱਤੇ ਆ ਔਰ ਜਿੰਨੀ ਸਾਨੂੰ ਇਹਨਾਂ ਨੇ ਖੁੱਲ੍ਹ ਦੇ ਦਿੱਤੀ ਆ ਇਹ ਕਿ ਇਹਨਾਂ ਨੇ ਨਾ ਉਹ ਦੀਵੇ 'ਚ ਤੇਲ ਪਾ ਦਿੱਤਾ ਵਾ ਉਹ ਹੌਲੀ ਹੌਲੀ ਹੁਣ ਉਹ ਵੱਧਦਾ ਹੀ ਜਾਣਾ ਵਾ ਜਿਸ ਤਰ੍ਹਾਂ ਇਹ ਲੰਗਰ ਵੱਧਦਾ ਨਾ ਇਹ ਸਾਡੇ ਗਿਲੇ ਸ਼ਿਕਵੇ ਦੂਰ ਹੋ ਕੇ ਇਹਨਾਂ ਤੇ ਲੋ ਜਿਹੜੀ ਹੈ ਫੁੱਟ ਰਹੀ ਹੈ ਸਹੀ ਤਰ੍ਹਾਂ। ਮੈਂ ਕਹਿੰਦਾ ਜੀ ਇਹ ਪ੍ਰਕਾਸ਼ ਕਰੂ ਪੂਰੀ ਦੁਨੀਆ ਤੇ ਰਾਜ ਕਰਾਂਗੇ ਅਸੀਂ ਜੀ। ਚਲੋ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਚਲੋ ਜੀ ਵੀਰ ਜੀ ਬਹੁਤ ਵਧੀਆ ਲੱਗਾ ਆਪ ਜੀ ਦੇ ਵਿਚਾਰ ਸੁਣ ਕੇ। ਹਾਜ਼ਰ ਹੁੰਨੇ ਆ 2 ਮਿੰਟ ਬਾਅਦ।